ਸਾਰੇ ਭੈਣਾਂ ਤੇ ਭਰਾਵਾਂ ਨੂੰ ਮੇਰੇ ਵੱਲੋਂ ਸਲਾਮ। ਅੱਜ ਵਿਸਾਖੀ ਹੈ ਤੇ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਕੁਝ ਖਸੂਸੀ ਗੱਲਬਾਤ ਕਰਾਂ ਵਿਸਾਖੀ ਬਾਰੇ। ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਬੱਚੇ, ਸਾਡੇ ਛੋਟੇ ਭੈਣ ਭਰਾ, ਉਹਨਾਂ ਨੂੰ ਜਦੋਂ ਅਸੀਂ ਗੱਲ ਕਰਨੇ ਆ ਕਿ ਵਿਸਾਖੀ ਦੇ ਬਾਰੇ 'ਚ ਪਤਾ ਹੈ, ਅੱਜ ਵਿਸਾਖੀ, ਤੇ ਉਹਨਾਂ ਨੂੰ ਜ਼ਿਆਦਾਤਰ ਇਸ ਗੱਲ ਦਾ ਪਤਾ ਨਹੀਂ ਹੁੰਦਾ। ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਵਾਸਤੇ ਸਾਦਾ ਜ਼ੁਬਾਨ ਵਿੱਚ ਇਸ ਗੱਲ ਨੂੰ ਸਮਝਾ ਪਾਈਏ ਕਿ ਵਿਸਾਖੀ ਸਾਡੇ ਲਈ ਕੀ ਮਾਨੇ ਰੱਖਦੀ ਹੈ। ਕਈ ਹਵਾਲਿਆਂ ਨਾਲ ਇਹ ਸਾਡੇ ਵਾਸਤੇ ਅਹਿਮ ਹੋ ਗਈ। ਪਹਿਲੀ ਗੱਲ ਤੇ ਇਹ ਵੇ ਕਿ ਵਿਸਾਖੀ ਸਾਡੇ ਵਾਸਤੇ ਫਸਲ ਦਾ ਤਿਉਹਾਰ ਸੀ। ਪੰਜਾਬ ਵਿੱਚ ਖਾਸ ਤੌਰ ਤੇ ਇਹਨੂੰ ਇਸ ਤਰ੍ਹਾਂ ਮਨਾਇਆ ਜਾਂਦਾ ਸੀ ਕਿ ਨਵੀਂ ਫਸਲ, ਗ਼ਜ਼ਾਈ ਜਿਨਸ, ਉਹਦੇ ਪੱਕ ਜਾਣ ਦੀ ਤੇ ਘਰ ਆਉਣ ਦੀ ਖੁਸ਼ੀ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਸੀ। ਇਹ ਹਿੰਦੁਸਤਾਨ ਜਿਹੜਾ ਉਸ ਟਾਈਮ ਮੁਤਹਿਦਾ ਸੀ, ਉਹਦੇ ਮੁਖਤਲਿਫ ਇਲਾਕਿਆਂ 'ਚ ਮਨਾਇਆ ਜਾਂਦਾ ਸੀ ਵਿਸਾਖੀ, ਵਿਸਾਖੀ, ਵਿਸ਼ਾਖ ਦੇ ਨਾਂ ਤੋਂ। ਲੇਕਿਨ ਪੰਜਾਬ 'ਚ ਇਹਨੂੰ ਬਾਅਦ ਵਿੱਚ ਹੋਰ ਜ਼ਿਆਦਾ ਅਹਿਮੀਅਤ ਵੀ ਮਿਲ ਗਈ, ਉਹਦੇ 'ਤੇ ਗੱਲ ਕਰਾਂਗੇ। ਲੇਕਿਨ ਇਹ ਜਿਹੜਾ ਫੈਸਟੀਵਲ ਸੀ, ਇੱਕ ਤੇ ਇਹਦੀ ਵਜ੍ਹਾ ਇਹ ਸੀ ਕਿ ਦੇਸੀ ਮਹੀਨੇ ਦਾ ਜਿਹੜਾ ਕੈਲੰਡਰ ਹੈ ਸਾਡਾ, ਉਹਦੇ 'ਚ ਇਹ ਦੂਸਰਾ ਮਹੀਨਾ, ਉਹਦਾ ਪਹਿਲੀ ਤਾਰੀਖ, ਵਿਸਾਖੀ ਮਹੀਨੇ ਦੀ ਪਹਿਲੀ ਤਾਰੀਖ, ਉਦਣ ਇਹ ਮੇਲਾ ਸੱਜਦਾ ਸੀ। ਆਮ ਸਮਝਿਆ ਇਹ ਜਾਂਦਾ ਸੀ ਕਿ ਚੇਤਰ ਦੀ ਪਹਿਲੀ ਤੋਂ ਲੈ ਕੇ ਜੇਠ ਦੇ ਪਹਿਲੀ ਤੱਕ ਇਹ 60 ਦਿਨ ਜਿਹੜੇ ਨੇ, ਇਹ ਜੋਬਨ ਹੁੰਦਾ ਬਹਾਰ ਦਾ। ਤੇ ਇਹਦੇ ਵਿੱਚ ਵੀ ਜਿਹੜਾ ਸੈਂਟਰ ਪੁਆਇੰਟ ਜਿਹੜਾ ਕਿ ਵਿਸਾਖ ਦੀ ਪਹਿਲੀ ਬਣਦੀ ਏ, ਉਹ ਪੀਕ ਤੇ ਹੁੰਦਾ ਸੀ ਮੌਸਮ, ਤੇ ਉਧਰੋਂ ਸਾਡੀ ਜਿਹੜੀ ਫਸਲ ਸੀ ਇਸ ਸੀਜ਼ਨ ਦੀ, ਉਹ ਵੀ ਤਿਆਰ ਹੋ ਜਾਂਦੀ ਸੀ ਤੇ ਉਹਦੇ ਤੇ ਇੱਕ ਮੇਲਾ ਸਜਾਇਆ ਜਾਂਦਾ ਸੀ। ਪੰਜਾਬ ਵਿੱਚ ਚੜ੍ਹਦੇ ਲਹਿੰਦੇ ਪੰਜਾਬ ਉਦੋਂ ਜਿਹੜਾ ਇਕੱਠਾ ਹੀ ਸੀ, ਉਹਦੇ 'ਚ ਬੜੇ ਸ਼ੌਕ ਨਾਲ ਇਹਨੂੰ ਮਨਾਇਆ ਜਾਂਦਾ ਸੀ। ਅੱਜ ਚੜ੍ਹਦੇ ਪੰਜਾਬ 'ਚ ਤੇ ਫਿਰ ਵੀ ਕੁਝ ਰਹਿ ਗਿਆ। ਲਹਿੰਦੇ ਪੰਜਾਬ 'ਚ ਗੁਜਰਾਂਵਾਲਾ ਤੇ ਉਹਦੇ ਇਰਦ ਗਿਰਦ ਇੱਕ ਦੋ ਇਲਾਕਿਆਂ ਦੇ ਵਿੱਚ ਵਿਸਾਖੀ ਨੂੰ ਮਨਾਇਆ ਜਾਂਦਾ, ਲੇਕਿਨ ਬਹੁਤ ਹੀ ਮੱਧਮ ਹੋ ਗਿਆ। ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹਨੂੰ ਜ਼ਿਆਦਾ ਉਜਾਗਰ ਕਰ ਸਕੀਏ, ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡਾ ਪੰਜਾਬ ਦਾ ਸਕਾਫਤੀ ਰੰਗ ਕੀ ਸੀ। ਇਹਦੇ 'ਤੇ ਬੋਲੀਆਂ ਪਾਈਆਂ ਜਾਂਦੀਆਂ ਨੇ, ਭੰਗੜੇ ਪਾਏ ਜਾਂਦੇ ਨੇ, ਲੋਕ ਇਹ 'ਤੇ ਖੁਸ਼ੀ ਮਨਾਉਂਦੇ ਨੇ, ਸਪੈਸ਼ਲ ਖਾਣੇ ਬਣਾਏ ਜਾਂਦੇ ਨੇ, ਵਾਢੀ ਦੇ ਮੇਲੇ ਲੱਗਦੇ ਹੁੰਦੇ ਸਨ। ਅੱਜ ਕੱਲ੍ਹ ਤਾਂ ਮਸ਼ੀਨਾਂ ਆ ਗਈਆਂ ਜੀ, ਪਹਿਲੇ ਤਾਂ ਪਿੰਡਾਂ 'ਚ ਆਗਾਜ਼ ਹੀ ਜਿਹੜਾ ਉਹ ਫਸਲ ਕੱਟਣ ਦਾ, ਉਹ ਇਸ ਦਿਨ ਤੋਂ ਕੀਤਾ ਜਾਂਦਾ ਸੀ ਤੇ ਲੋਕ ਇਹਨੂੰ ਬੜੇ ਖੁਸ਼ੀ ਨਾਲ ਸੈਲੀਬ੍ਰੇਟ ਕਰਦੇ ਸਨ। ਇਹਦੇ ਵਿੱਚ ਇੱਕ ਬੜਾ ਅਹਿਮ ਮੌਕਾ ਉਦੋਂ ਆਇਆ ਜਦੋਂ ਵਿਸਾਖੀ ਸਿੱਖ ਧਰਮ ਵਾਲਿਆਂ ਵਾਸਤੇ ਹੋਰ ਜ਼ਿਆਦਾ ਅਹਿਮੀਅਤ ਇਖਤਿਆਰ ਕਰ ਗਈ। ਸਨ ਹੈਗਾ 1699। ਸਿੱਖਾਂ ਦੇ ਗੁਰੂ ਜੀ ਨੂੰ ਉਦੋਂ ਦੇ ਰਾਜਿਆਂ ਨੇ ਮਰਵਾ ਦਿੱਤਾ ਤੇ ਜਿਹੜੇ ਨਵੇਂ ਗੁਰੂ ਜੀ ਆਏ, ਉਹਨਾਂ ਨੇ ਆਨੰਦਪੁਰ 'ਚ ਸਿੱਖਾਂ ਨੂੰ ਇਕੱਠੇ ਹੋਣ ਦੀ ਇੱਕ ਕਾਲ ਦਿੱਤੀ 1699 ਦੇ ਵਿੱਚ, ਵਿਸਾਖੀ ਵਾਲੇ ਦਿਨ। ਉਸ ਵਿਸਾਖੀ ਵਾਲੇ ਦਿਨ ਆਨੰਦਪੁਰ 'ਚ ਜਦੋਂ ਇਕੱਠੇ ਹੋਏ ਤੇ ਉੱਥੇ ਸਿੱਖ ਗੁਰੂ ਜੀ ਨੇ ਖਾਲਸਾ ਦੀ ਬੁਨਿਆਦ ਰੱਖੀ। ਯਾਨੀ ਸਿੱਖਾਂ ਨੇ ਆਪਣੀ ਧਰਮ ਦੇ, ਆਪਣੇ ਲੋਕਾਂ ਦੇ ਮਿਟ ਜਾਣ ਦੇ ਸ਼ਦੀਦ ਖਤਰੇ ਦੇ ਪੇਸ਼ੇ ਨਜ਼ਰ ਇੱਕ ਮੁਸੱਲਾ ਜਦੋਜਹਿਦ ਦੇ ਤਰੀਕੇ ਨੂੰ ਅਪਣਾਉਣ ਦਾ ਆਗਾਜ਼ ਕੀਤਾ। ਉਹਦੇ ਵਿੱਚ ਉਸ ਵਿਸਾਖੀ ਵਾਲੇ ਦਿਨ ਦਿਫਾ ਵਾਸਤੇ ਜਿਹੜਾ ਅੰਦਾਜ਼ ਅਪਣਾਇਆ ਗਿਆ, ਉਹਨੂੰ ਖਾਲਸਾ ਕਿਹਾ ਜਾਂਦਾ। ਉਸ ਦਿਨ ਗੁਰੂ ਜੀ ਨੇ ਆਪਣੇ ਲਈ ਵੀ ਗੁਰੂ ਗੋਬਿੰਦ ਰਾਏ ਤੋਂ ਨਾਂ ਗੁਰੂ ਗੋਬਿੰਦ ਸਿੰਘ ਜੀ ਲਿਆ ਤੇ ਤਮਾਮ ਸਿੱਖਾਂ ਨੂੰ, ਸਿੰਘ ਤੇ ਤਮਾਮ ਸਿੱਖ ਬੀਬੀਆਂ ਨੂੰ ਕੌਰ ਦਾ ਲਕਬ ਦਿੱਤਾ। ਇਸੇ ਲਈ ਅੱਜ ਤੱਕ ਹਰ ਸਿੱਖ ਸਿੰਘ ਤੇ ਹਰ ਸਿੱਖ ਬੀਬੀ ਕੌਰ ਕਵਾਉਂਦੀ। ਉਹ ਸਾਡੀਆਂ ਸ਼ਹਿਜ਼ਾਦੀਆਂ ਨੇ।
कौर का मतलब ही शहजादी है, सिंह का मतलब शेर है। तुसी गुरु दे सिख ते गुरु दे सिंह हो, तुसी अपने दिफा वास्ते खड़े हो जाओ। उस दिन ते उन्होंने 5 लोगों के धर्म ते अपने ते ईमान नूं जांचिया ते उन्होंने 5 प्यारे बनाया। इन्हां 5 चों सब तो पहले जिहड़े भाई सन जिन्हां ने उस धर्म के टैसट नूं पास किया वो साडे लाहौर दे सन, जिहड़े पहले सिख बने, जिहड़े पहले सिंह बने। साडे लई इन्हां सब गल्लां दा बच्चों तक पहुँचाण दी, उन्हां नूं दस्सण दी अपने पिछोकड़ के बारे च जरूरत है। अगली गल कि उस दिन तो खालसा पंथ का आगाज़ होया ते उन्होंने अपने आप लई एक अपने आप को असर्ट किया ते गुंजाइश पैदा की ते अज तक वो इस दुनिया ते कायम ने। उहदे बाद हर विसाखी ते कई 100 सालों तक सिख इकट्ठे हुंदे सन ते इस दिन नूं याद करते सन ते विसाखी का मेला भी हुंदा सी। खास तौर पर जिहड़े साडे कश्मीरी सिख ने वो ते इनू खास तौर पर जोड़ते ही इस 1699 के वाक़े नाल ने। तो इनू सिखां दे सिंह बनन दे ते खालसा पंथ के आगाज़ के दिन के तौर पर मनाते हैं। जिहड़े पंजाब वाले ने ये इनू अपने कल्चरल अपने एक इलाके दे बहार दे फैसटिवल के तौर पर मनाते हैं। इस तो बाद अगला पड़ाव जिहड़ा साडा विसाखी का आया वो सी सन 1919। विसाखी का मेला सी अमृतसर दे विच ते उन्हां दिनां च आज़ादी का जोश बहुत ज़्यादा सी। सिखां च, मुसलमानां च, हिंदुआं च, लोकल सारी कम्यूनिटीज़ मिल के आज़ादी वास्ते जदोजहद कर रहे सन। ते एक बहुत अहम जिहड़ी परिया रखी गई सी जलियांवाला बाग दे विच अमृतसर दे विच। जनरल डायर ने उस बाग दे 4 चफेरे मुहासरा करके ते उन्होंने इकट्ठियां उत्थे घेर के ते उन्हां ते गोली चलवा दी। उस वाक़े च बहुत सारे लोग शहीद होए। 1919 का यह वाक़या जलियांवाला बाग कतलेआम या जलियांवाला बाग मैसेकर के तौर पर जानिया जाता है। इस वाक़े ने साड़ी लोकल हिस्टरी का रुख ही बदल दिता। इस वाक़े ने शिद्दत पसंद तहरीक आज़ादी नूं भी जन्म दिता ते इस वाक़े ने जिहड़ी मौजूदा सिविल तहरीक सी आज़ादी की उन्हें भी भांबड़ ला दिता। इस वाक़े के नतीजे दे विच भगत सिंह ते उन्हां दे साथियां वर्गे कई नौजवानों ने समझ लिया कि हुण असी एक शदीद किस्म की अग्रैसिव जद्दोजहद करके ही आज़ादी वाल जा सकांगे। इस वाक़े के नतीजे विच उधम सिंह जी होरां ने ये अपने मन च ठान लई कि कुछ भी हो जाए मैं वलैत जावांगा ते मैं जाके ते डॉयर नूं कतल करांगा ते उन्होंने ये कर भी दिता। इस वाक़े के असरात अज भी साडे इलाके च लोकां नूं वाक़यात की सूरत च लोगों ने जिंदा रखे हुए। 2019 दे विच इस वाक़े की 100वीं सालगिरह मनाई गई। अज की तारीख च साडे लई विसाखी 2 तरह अहम हो गई है। एक साडे आज़ादी की जद्दोजहद च इस दिन का बड़ा अहम मकाम है 1919 की वजह नाल। एक साडे इलाके दे विच साडे लोकल कल्चर फैसटिवल के तौर पर इनू दोबारा तो जिंदा करने की लोड़ है। मैं तुहानू सारिआं नूं ये कहांगा कि अपने बच्चों नूं पंजाबी जुबान पंजाबी सभ्याचार के बारे च दसो ते उहदे विच पंजाबी लोकल कल्चरल फैसटिवल के बारे च भी दसो। लोकां च पंजाबी पहनावे नूं आम करो ते पंजाबी रस्मां रीतां रिवाजां नूं भी आम करो। विसाखी दे इस दिन ते सानू अपने आप नाल अपने पिछोकड़ दा यह अहद करन दी लोड़ है कि असी अगे वधांगे ते अपने पिछोकड़ नूं बचावांगे ते अगली नस्ल दे सपुर्द करांगे। रब तुहाडे सारिआं दे नाल होवे। बहुत बहुत शुक्रिया।